ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਲਓ ਜੀ, ਅੱਜ ਤੁਹਾਨੂੰ ਮਾਨਚੈਸਟਰ ਦਾ ਸਿਟੀ ਸੈਂਟਰ ਵਿਖਾਉਂਦੇ ਹਾਂ। ਸਿਟੀ ਸੈਂਟਰ ਦਾ ਮਤਲਬ ਇੱਕ ਪਾਰਟ ਜਿਹਨੂੰ ਮਾਰਕੀਟ ਸਟਰੀਟ ਕਿਹਾ ਜਾਂਦਾ। ਇਹ ਇੱਥੇ ਜਨਾਬ ਇਸ ਏਰੀਏ ਨੂੰ ਨਾ, ਇਹ ਜਿਹੜਾ ਵਿੱਚ ਸਕੁਏਅਰ ਜਿਹੜਾ ਚੌਕ ਬਣੇ ਆ, ਇਹਨੂੰ ਪਿਕਾਡਲੀ ਗਾਰਡਨਸ ਆਖਦੇ ਨੇ। ਅਤੇ ਇੱਥੇ ਆਸ ਪਾਸ ਸਾਰੇ ਜਿਹੜੇ ਨਾ ਜੀ ਮਸ਼ਹੂਰ ਜਿਹੜੇ ਵੀ ਰਿਟੇਲ ਬ੍ਰਾਂਡਸ ਨੇ, ਉਹ ਸਾਰੇ ਉਹਨਾਂ ਦੇ ਇੱਥੇ ਉਹ ਬਣੇ ਸ਼ੋਰੂਮਸ। ਆਹ ਟਰਾਮ ਚੱਲਦੀ ਹੈ ਜੀ ਅੰਦਰ ਸਿਟੀ ਦੇ। ਸਾਰੇ ਹਾਈ ਸਟਰੀਟ ਬ੍ਰਾਂਡਸ ਜਿਹੜੇ ਨੇ ਇੱਥੇ ਮੌਜੂਦ ਨੇ। ਇਹ ਬੜੇ ਪੁਰਾਣੀਆਂ ਬਿਲਡਿੰਗਾਂ ਨੇ ਜੀ ਇੱਥੇ। ਕਿਉਂਕਿ ਇਹ ਅਸਲ ਮਾਨਚੈਸਟਰ ਜਿਹੜਾ ਸੀ, ਇਹ ਅਸਲ ਮਾਨਚੈਸਟਰ ਹੈ। ਨਵੀਆਂ ਬਿਲਡਿੰਗਾਂ ਮਾਨਚੈਸਟਰ ਦੀਆਂ ਉਹ ਤਾਂ ਹੁਣ ਪਈਆਂ ਬਣਦੀਆਂ ਨਾ, ਜਾਂ ਕੋਈ 20-25 ਸਾਲ ਪੁਰਾਣੀਆਂ ਹੋਣ ਦੀਆਂ। ਅਤੇ ਇਹ ਜਿਹੜਾ ਇਹ ਅਸਲੀ ਮਾਨਚੈਸਟਰ ਹੈ, ਪੁਰਾਣਾ। ਡੈਬਨਮ ਇੱਥੇ ਬੜਾ ਵੱਡਾ ਸਟੋਰ ਸੀ, ਬੰਦ ਹੋ ਗਿਆ ਵੈਸੇ ਹੁਣ। ਡੈਬਨਮ ਜਿਹੜਾ ਵੈਸੇ ਹੀ ਕਲੋਜ਼ ਹੋ ਗਿਆ। ਇਹ ਕਰੋਨਾ ਦੇ ਵਿੱਚ ਇਹਨਾਂ ਵਿਚਾਰਿਆਂ ਦਾ ਦੀਵਾਲੀਆ ਨਿਕਲ ਗਿਆ। ਕਾਫੀ ਸਾਰੇ ਸਟੋਰ ਇਹਨਾਂ ਦੇ ਬੰਦ ਹੋ ਗਏ। ਕਰੋਨਾ ਦੇ ਦੌਰਾਨ ਬੜੇ ਬਿਜ਼ਨਸ ਬੰਦ ਹੋਏ ਨੇ ਇੱਥੇ। ਇੱਥੇ ਜਨਾਬ ਹੈ ਵੇਖੋ, ਜਿਵੇਂ ਸਾਡੇ ਉੱਥੇ ਰੇਹੜੀਆਂ ਵਾਲੇ ਕਈ ਬਾਜ਼ਾਰ 'ਚ ਬੈਠੇ ਹੁੰਦੇ ਨੇ, ਜੀ ਹੈ ਬੈਠਾ ਹੈ ਕੁਛ ਸੂਵੀਨੀਅਰਸ ਲੈ ਕੇ ਫਿਰ ਟੂਰਿਸਟਸ ਵਾਸਤੇ। ਆ ਜਨਾਬ ਗਾਰਡਨਿੰਗ ਦੇ ਸ਼ੌਕੀਨਾਂ ਵਾਸਤੇ ਛੋਟੇ ਛੋਟੇ ਗਮਲੇ ਅਤੇ ਛੋਟੇ ਛੋਟੇ ਪੌਦੇ ਪਏ ਨੇ, ਬੜੇ ਪਿਆਰੇ ਪਿਆਰੇ। ਛੋਟੇ ਛੋਟੇ ਗਮਲੇ ਨੇ। ਵਾਹ, ਸੁਭਾਨ ਅੱਲਾਹ। ਉਹ ਕੋਈ ਬੀਬੀ ਸੀ ਨਾ ਜੀ, ਉਹ ਇੰਸਟਰਕਟਰ ਕੋਲੋਂ ਲੈਸਨ ਲੈਂਦੀ ਵੀ ਡਰਾਈਵਿੰਗ ਦੇ। ਅਤੇ ਉਹ ਇੰਸਟਰਕਟਰ ਜਿਹੜਾ ਨਾ ਜੀ, ਉਹ ਵਿੱਚ ਉਹ ਬੜੇ ਥੋੜ੍ਹਾ ਫਨੀ ਜਿਹੇ ਅੰਦਾਜ਼ ਦੇ ਵਿੱਚ ਸਵਾਲ ਵੀ ਕਰਦੇ ਨੇ, ਜਿਹੜੇ ਲੋਕ ਉਹਨਾਂ ਕੋਲ ਟ੍ਰੇਨਿੰਗ ਲੈ ਰਹੇ ਹੁੰਦੇ ਨੇ, ਅਤੇ ਤਾਂ ਜੋ ਉਹਨਾਂ ਦਾ ਮਨ ਵੀ ਲੱਗਾ ਰਹੇ। ਉਹ ਖਾਤੂਨ ਸੀ ਥੋੜ੍ਹੀ, ਮਤਲਬ ਕੋਈ 40-40+ ਦੇ ਵਿੱਚ। ਉਹਨੇ ਕਿਤੇ ਬਾਹਰੋਂ ਆਈ ਸੀ, ਉਹਨੇ ਆ ਕੇ ਇੱਥੋਂ ਕੋਸ਼ਿਸ਼ ਕੀਤੀ ਵੀ ਲਾਇਸੈਂਸ ਲੈ ਲਵਾਂ। ਹੁਣ ਉਹਨੂੰ ਜਿਹੜਾ ਟ੍ਰੇਨਰ ਹੈ ਉਹ ਦੱਸਦਾ ਕਿ ਜੇ ਤੇਰੇ ਸਾਹਮਣੇ ਇੱਕ ਬਾਬਾ ਆ ਜਾਏ ਅਤੇ ਇੱਕ ਬੱਚਾ ਆ ਜਾਏ, ਅਤੇ ਤੂੰ ਕਿਹਨੂੰ ਮਾਰੇਂਦੀ? ਉਹ ਥੋੜ੍ਹਾ ਉਹਨੇ ਸੋਚਿਆ, ਉਸ ਆਖਿਆ ਮੈਂ ਬਾਬੇ ਨੂੰ ਮਾਰਾਂ ਦੀ, ਕਿਉਂਕਿ ਬੱਚੇ ਦੇ ਅੱਗੇ ਤੇ ਜੇ ਬੜੀ ਜ਼ਿੰਦਗੀ ਪਈ ਹੈ। ਉਸ ਆਖਿਆ ਉਹ ਪਾਗਲੇ, ਤੂੰ ਬ੍ਰੇਕ ਮਾਰਨੀ ਹੈ, ਬੰਦੇ ਨਹੀਂ ਮਾਰਨੇ। ਸੋ ਤੁਸੀਂ ਵੀ ਯਾਦ ਰੱਖਿਓ ਵੀ ਅੱਗੇ ਕੋਈ ਆ ਜਾਏ ਨਾ ਅਤੇ ਬ੍ਰੇਕ ਮਾਰਨੀ ਹੈ। ਉਮਰ ਦੇ ਹਿਸਾਬ ਨਾਲ ਬੰਦੇ 'ਤੇ ਨਹੀਂ ਚੜ੍ਹ ਜਾਣਾ ਕਿ ਇਹਦੀ ਥੋੜ੍ਹੀ ਰਹਿ ਗਈ ਅਤੇ ਮਾਰ ਗਤੀਏ। ਇੱਥੇ ਜਨਾਬ ਚੂੰਕਿ ਅੱਜ ਸੈਚਰਡੇ ਹੈ, ਹਫਤੇ ਦਾ ਦਿਨ ਹੈ, ਵੀਕਐਂਡ ਹੈ,
ਤੇ ਗੋਰੇ ਫਿਰ ਜਿਹੜੇ ਨੇ ਵੀਕਐਂਡ ਦੇ ਮੱਛਰ ਜਾਂਦੇ ਨੇ। ਤੇ ਨਾਰਮਲੀ ਹਫ਼ਤਾਵਾਰ ਜਿਹੜੇ ਨੇ ਉਹ ਵੇਜਸ ਮਿਲਦੀਆਂ ਨੇ, ਤਨਖਾਹਾਂ ਬੰਦਿਆਂ ਨੂੰ ਮਿਲਦੀਆਂ ਨੇ। ਤੇ ਗੋਰੇ ਬਚਾਉਣ ਦੇ ਹੱਕ ਵਿੱਚ ਕੋਈ ਸ਼ੈ ਨਹੀਂ। ਉਹ ਬਲਕਿ ਉਹਨਾਂ ਨੂੰ ਅਗਰ 100 ਪਾਉਂਡ ਲੱਭਿਆ ਨਾ ਤਾਂ ਉਹਨਾਂ 110 ਖਰਚਣੇ ਹੁੰਦੇ ਨੇ। ਅਤੇ ਉਸ ਵਜ੍ਹਾ ਤੋਂ ਅੱਜ ਇੱਥੇ ਸਾਨੂੰ ਇੰਨੀ ਰੌਣਕ ਦਿਸਦੀ ਹੈ। ਵਰਨਾ ਜਿਹੜੇ ਵਰਕਿੰਗ ਡੇਜ਼ ਨੇ ਉਹਨਾਂ ਦਿਨਾਂ 'ਚ ਇੱਥੇ ਇੰਨੇ ਜ਼ਿਆਦਾ ਬੰਦੇ ਨਹੀਂ ਦਿਸਦੇ। ਹੁਣ ਅੱਜ ਛੁੱਟੀ ਦੇ ਮੂਡ 'ਚ ਨੇ, ਅੱਜ ਕੋਈ ਸ਼ਾਪਿੰਗ ਕਰਨ ਦੇ, ਕੋਈ ਬਾਹਰ ਬਹਿ ਕੇ ਬੀਅਰ ਸ਼ੀਅਰ ਦੇ ਪੈਗ ਲਾਉਣ ਦੇ, ਅਤੇ ਫਿਰ ਰਾਤੀ ਇੱਥੇ ਪੱਬਾਂ ਦੇ ਉੱਤੇ ਜਨਾਬ ਇਹਨਾਂ ਨੇ ਬੱਕਰੇ ਬੁਲਾਉਣੇ ਅਤੇ ਸ਼ਰਾਬਾਂ ਪੀਣੀਆਂ ਨੇ। ਬੱਕਰੇ ਨਹੀਂ ਬੁਲਾਉਂਦੇ, ਸ਼ਰਾਬ ਪੀਂਦੇ ਨੇ ਡੀਸੈਂਟ ਵੇ 'ਚ, ਆਰਾਮ ਨਾਲ, ਪਤਾ ਨਹੀਂ ਲੱਗਣ ਦਿੰਦੇ। ਕੋਈ ਹੁੰਦਾ ਉਹ ਡਿੱਗਦਾ ਫਿਰਦਾ ਹੁੰਦਾ, ਉਹ ਤਮਾਸ਼ੇ ਕਰ ਛੱਡਦਾ, ਉਹਨਾਂ ਦੀਆਂ ਫਿਰ ਵੀਡੀਓ ਵਾਇਰਲ ਹੁੰਦੀਆਂ ਨੇ। ਸੜਕ ਦੇ ਉੱਤੇ ਜਨਾਬ ਇਹਦੇ ਵਿੱਚ ਹੀ ਜਿਹੜਾ ਨਾ ਉਹ ਪਟੜੀ ਵਿਛੀ ਹੈ, ਟਰਾਮ ਵੀ ਉੱਥੇ ਹੀ ਚੱਲਦੀ ਹੈ ਪਈ, ਅਤੇ ਬੱਸਾਂ ਵੀ ਇਸੇ ਸੜਕ ਦੇ ਉੱਤੇ ਹੀ ਚੱਲਦੀਆਂ ਪਈਆਂ, ਅਤੇ ਗੱਡੀਆਂ ਵੀ ਲੱਗੀ ਜਾਂਦੀਆਂ ਨੇ। ਇਹ ਜਿਹੜਾ ਸਕੁਏਅਰ ਹੈ ਨਾ, ਇੱਥੇ ਕਾਰਾਂ ਨਹੀਂ ਆ ਸਕਦੀਆਂ। ਕਾਰਾਂ ਜਿਹੜੀਆਂ ਨਾ ਉਹ ਸਾਈਡ ਤੋਂ ਜਿਹੜਾ ਨਾ ਸੜਕ ਹੈ ਉਹ ਉਸ ਤੋਂ ਅੱਗੇ ਇੱਥੇ ਤੱਕ ਕਾਰ ਮੋਟਰਸਾਈਕਲ ਦੀ ਐਕਸੈਸ ਨਹੀਂ। ਕੈਫੇ ਨੀਰੋ ਹੈ ਜੀ। ਇਹ ਆਸ ਪਾਸ ਵੱਡੀਆਂ ਬਿਲਡਿੰਗਾਂ ਜਿਹੜੀਆਂ ਨੇ ਹੋਟਲ ਵੀ ਹਨ ਇੱਥੇ, ਤਾਂ ਜੋ ਬੰਦੇ ਇੱਥੇ ਆ ਕੇ ਕੋਈ 2-4 ਦਿਨ ਠਹਿਰ ਕੇ ਤੇ ਮਾਨਚੈਸਟਰ ਨੂੰ ਇੰਜੋਏ ਕਰ ਸਕਣ। ਸਿਕੰਦਰ ਭਾਈ ਇਹ ਉਹੀ ਹੈ, ਗੋਰਿਆਂ ਦਾ ਉਹੀ ਹੈ। ਉਹੀ ਇੱਕ ਕਰੈਕਟਰ ਆ ਜੀ। ਭਾਈ ਸਿਕੰਦਰ ਦੇ ਪਿੰਡ ਉੱਪੀ ਰਵਾਣੇ ਦੇ ਵਿੱਚ ਉੱਪੀ ਜਾਈਦਾ ਸੀ, ਅਤੇ ਉੱਥੇ ਇੱਕ ਦਰਵੇਸ਼ ਜਿਹਾ ਨੌਜਵਾਨ ਫਿਰਦਾ ਹੁੰਦਾ ਸੀ, ਉਹਦਾ ਨਾਂ ਸੀ ਉਹੀ। ਅਤੇ ਇਹ ਮੈਂ ਨੋਟ ਕੀਤਾ ਵੀ ਇਹ ਗੋਰਿਆਂ ਦਾ ਉਹੀ ਹੈ। ਉਹ ਜਿੱਦਾਂ ਜ਼ਹਿਨੀ ਤੌਰ 'ਤੇ ਥੋੜ੍ਹਾ ਸਾਦਾ ਜਿਹਾ ਬਿਲਕੁਲ, ਅਤੇ ਇਹ ਵੀ ਲੱਗਦਾ ਨਿਮਾਣਾ ਸਾਦਾ ਹੀ। ਵੇਖੋ ਜੀ ਪੁਰਾਣੀ ਬਿਲਡਿੰਗਾਂ ਇਹ ਹੀ ਸੋਹਣੀਆਂ ਲੱਗਦੀਆਂ। ਨਵੀਆਂ ਬਿਲਡਿੰਗਾਂ 'ਤੇ ਸ਼ੀਸ਼ਾ ਹੀ ਸ਼ੀਸ਼ਾ, ਅਤੇ ਅਜੀਬ ਮਤਲਬ ਕੋਈ ਕਰੋਕਰੀ ਟਾਈਪ ਸ਼ੈ ਬਣਾ ਦਿੰਦੇ ਨੇ। ਉਹ ਵੇਖ ਕੇ ਹੀ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਇੱਕ ਬਿਲਡਿੰਗ ਹੈ। ਉਹ ਇੰਝ ਅਹਿਸਾਸ ਹੁੰਦਾ ਵੀ ਜਿਉਂ ਕੋਈ ਮਤਲਬ ਉਹ ਬਿਲਡਿੰਗ ਦਾ ਅਹਿਸਾਸ ਨਹੀਂ ਹੁੰਦਾ। ਆਈ ਡੋਂਟ ਲਾਈਕ। ਵੇਖੋ ਇਹਨਾਂ ਇੱਥੇ ਪੱਕੀ ਥਾਂ ਦੇ ਵਿੱਚ ਵੀ ਸਾਰੇ ਦਰਖਤ ਜਿਹੜੇ ਨੇ ਇੱਥੇ ਵੀ ਲਾਏ ਨੇ। ਬਰਗਰ ਕਿੰਗ ਜੇ ਉੱਤੇ ਬਿਲਡਿੰਗ ਜਿਹੜੀ ਉਹ ਖਾਲੀ ਹੋਈ ਪਈ ਹੈ। ਕਰੋਨਾ ਦੇ ਵਿੱਚ ਬੜੇ ਬਿਜ਼ਨਸ ਇੱਥੇ ਜਿਹੜੇ ਨੇ ਜੀ ਉਹ ਦੌੜ ਗਏ, ਖ਼ਤਮ ਹੋ ਗਏ, ਅਤੇ ਇਸ ਵਾਸਤੇ ਇੱਥੇ ਕਾਫੀ ਟੂ ਲੈਟ ਦੇ ਬੋਰਡ ਲੱਗੇ ਨੇ। ਮਿਸਟਰ ਉਹੀ ਸੀ।
ਵੇਖੋ ਇੱਥੇ ਜਨਾਬ ਟਰਾਮਾਂ ਆ ਰਹੀਆਂ ਨੇ, ਇੱਥੇ ਹੀ ਡਬਲ ਡੈਕਰ ਬੱਸਾਂ ਵੀ ਚੱਲ ਰਹੀਆਂ ਨੇ ਤੇ ਸਾਰਾ ਸਿਲਸਿਲਾ ਬਖੈਰ ਖੂਬੀ ਅਮਨ ਸਕੂਨ ਦੇ ਨਾਲ ਚੱਲ ਰਿਹਾ। कबूतर भी बिच ही नब लगे फिरदे न, कोई बंदा परिंदियां कोई छेड़छाड़ नहीं करता और वो भी बड़े फ्रेंडली जे न और किसी तो नहीं डरते। ਇਹ ਬੱਸਾਂ ਬੜੀਆਂ ਸ਼ਾਨਦਾਰ ਨੇ, ਇਹਦੇ ਵਿੱਚ ਬੰਦਾ ਉੱਤੇ ਚੜ੍ਹ ਕੇ ਬਹਿ ਜਾਏ ਨਾ ਜੀ ਤੇ ਡੇ ਪੂਰੇ ਦੀ ਮਤਲਬ ਡੇ ਸੇਵਰ ਉਹਨਾਂ ਦਿਨ ਕਿ ਉਹ ਟਿਕਟ ਲੈ ਲਓ ਤੇ ਬੇਸ਼ੱਕ ਸਾਰਾ ਦਿਓ ਉਹਦੇ ਉੱਤੇ ਬੈਠੇ ਸੈਰ ਕਰਦੇ ਰਹੋ, ਸ਼ਹਿਰ ਦੇ ਵਿੱਚ ਫਿਰਦੇ ਰਹੋ ਜਿਹੜਾ ਉਹਦਾ ਰੂਟ ਹੈ। ਕਿਸੇ ਦਿਨ ਮੈਂ ਵੀ ਉਹਦੇ ਉੱਤੇ ਬੈਗ ਦੇ ਦੌਰਾਨ ਸੈਰ ਕਰਾਸਾਂ। ਵੇਖੋ ਜੀ ਟਰਾਮ ਆ ਗਈ ਜੇ, ਪਰ ਬੱਸਾਂ ਖਲੋਤੀਆਂ ਨੇ। ਵੀਕਐਂਡ ਦੇ ਨੌਜਵਾਨ ਇੱਥੇ ਆ ਜਾਂਦੇ ਨੇ, ਇੱਥੇ ਆ ਕੇ ਘੁੰਮੇ ਫਿਰੇ, ਕੋਈ ਦੋਸਤਾਂ ਦੇ ਨਾਲ ਕੋਈ ਡਾਈਨ ਆਊਟ ਕਰ ਲਿਆ, ਕੋਈ ਸ਼ਾਪਿੰਗ ਕਰ ਲਈ। ਇਹ ਵੇਖੋ ਕਈ ਪਟੜੀਆਂ ਇੱਥੇ ਵਿਛਾਈਆਂ ਨੇ ਨਾ ਵੀ ਤਾਂ ਮੁਖਤਲਿਫ ਡੈਸਟੀਨੇਸ਼ਨਸ ਵੱਲ ਮੁਖਤਲਿਫ ਰੂਟਸ ਨਿਕਲਦੇ ਨੇ ਟਰਾਮ ਦੇ, ਜਿਹੜੇ ਹੋਰ ਜਿਹੜੇ ਆਸ ਪਾਸ ਟਾਊਨਸ ਨੇ ਨਾ ਜੀ ਉੱਥੋਂ ਵੀ ਆਉਂਦੀਆਂ ਨੇ ਟਰਾਮਾਂ ਅਤੇ ਉੱਥੇ ਲੈ ਜਾਂਦੀਆਂ ਨੇ। ਮਾਨਚੈਸਟਰ ਗ੍ਰੇਟਰ ਮਾਨਚੈਸਟਰ ਜਿਹੜਾ ਉਹਦੇ ਮੈਂ ਅੱਗੇ ਵੀ ਤੁਹਾਨੂੰ ਗੁਜ਼ਾਰਿਸ਼ ਕੀਤੀ, ਉਹਦੇ 56 ਜਿਹੜੇ ਨੇ ਨਾ ਜੀ ਉਹ ਛੋਟੇ ਛੋਟੇ ਹੋਰ ਟਾਊਨ ਮਿਲਾ ਕੇ ਗ੍ਰੇਟਰ ਮਾਨਚੈਸਟਰ ਬਣਦਾ। ਅਤੇ ਜਿਹੜਾ ਮਾਨਚੈਸਟਰ ਹੈ ਉਹ ਸਿਟੀ ਹੈ, ਇਹ ਮਤਲਬ ਜਿੱਥੇ ਅਸੀਂ ਪਏ ਫਿਰਨੇ ਹਾਂ ਨਾ ਇੰਝ ਦਾ ਹੋਰ ਕੋਈ ਐਡਾ ਬਿਜ਼ੀ ਟਾਊਨ ਨਹੀਂ। ਬਾਕੀ ਸਾਰੇ ਜਾਓ ਨਾ ਤਾਂ ਇੰਝ ਲੱਗਦਾ ਜਿਵੇਂ ਬਸ ਕੋਈ ਛੁੱਟੀ ਦਾ ਆਲਮ ਹੈ ਅਤੇ ਕਿਤੇ ਪਿੰਡ 'ਚ ਆ ਗਏ ਹਾਂ, ਸਕੂਨ ਹੀ ਸਕੂਨ ਹੈ। ਇੱਥੇ ਆ ਜਾਂਦੀ ਹੈ ਹਸਲ ਬਸਲ ਜਿਹੜੀ ਹੈ ਨਾ ਉਹ ਇੱਥੇ ਹੀ ਹੈ। ਬਾਕੀ ਜਿਹੜਾ ਉਹ ਸਿਟੀ ਦੀ ਲੁੱਕ ਨਹੀਂ ਦਿੰਦੇ, ਸਿਟੀ ਇਹ ਹੀ ਹੈ। ਔਰ ਟੂਰਿਸਟ ਵੀ ਇੱਥੇ ਹੀ ਆਉਂਦੇ ਨੇ ਜ਼ਿਆਦਾ, ਇੱਥੋਂ ਫਿਰ ਸਟੇ ਇੱਥੇ ਕਰਦੇ ਨੇ, ਇੱਥੇ ਘੁੰਮੇ ਫਿਰੇ ਔਰ ਇਹਦੇ ਆਸ ਪਾਸ ਫਿਰ ਡੇ ਟੂਰ ਕਰਕੇ ਫਿਰ ਰਾਤੀ ਫਿਰ ਵਾਪਸ ਇੱਥੇ ਹੀ ਆ ਜਾਂਦੇ ਨੇ, ਦੇਖਦਾ ਹੀ ਜਾਣਾ ਉਹਨੇ। ਤਾਂ ਲਓ ਜਨਾਬ ਅੱਜ ਦੀ ਸੈਰ ਇਹ ਹੋ ਗਈ। ਬ੍ਰੇਕ ਲੈਗ, ਇਹਦਾ ਮਤਲਬ ਇਹ ਨਹੀਂ ਵੀ ਲੱਤ ਰੋੜੋ, ਇਹਦਾ ਮਤਲਬ ਹੈ ਗੁੱਡ ਲੱਕ। ਬ੍ਰੇਕ ਲੈਗ ਕਿਸੇ ਨੂੰ ਗੁੱਡ ਲੱਕ ਆਖਣਾ ਹੋਏ ਨਾ ਤੇ ਉਹਨਾਂ ਦਿਨ ਰੱਬ ਰੱਖ। ਮਿਲਨੇ ਆ ਫਿਰ।